ਜਲੰਧਰ ਲਾਗੇ ਲਾਗੇ ਕਿਹੜੇ ਪਿੰਡ ਸੀਗੇ? ਲਾਗੇ ਸਾਡੇ ਸੀਗੇ ਬੁਰਜ ਫੰਬੜੇ। ਅੱਛਾ। ਹਾਂ ਤਾਂ ਬੇਗਵਾਲੇ ਤਿੰਨੇ ਪਿੰਡ ਗੁਜਰਾਂ ਦੇ ਸੀਗੇ। ਅੱਛਾ। ਤਾਂ ਜ਼ਿਲ੍ਹਾ ਮਾਈ ਦਾ ਜਿਹੜਾ ਸੀਗਾ ਉਹ ਸਿੱਖਾਂ ਦਾ ਸੀਗਾ। ਹਾਂ ਹਾਂ ਠੀਕ। ਆਪਣੇ ਪਿੰਡਾਂ ਦੇ ਆਲੇ ਦੁਆਲੇ ਕੋਈ ਪਤਾ ਯਾਦ ਆ? ਹਾਂ ਸਾਰੇ ਯਾਦ ਹੈ। ਕੀ ਸੀ? ਹਾਜੀਪੁਰ, ਹਾਜੀਪੁਰ, ਵੀਰੋਂਪੁਰ, ਵੀਰੋਂਪੁਰ, ਗੜ੍ਹ ਸ਼ੰਕਰ ਸ਼ਹਿਰ, ਗੜ੍ਹ ਸ਼ੰਕਰ ਤਾਂ ਤਹਿਸੀਲ ਸੀ ਨਾ? ਤਹਿਸੀਲ ਸੀ। ਤੇ ਨਵਾਂ ਸ਼ਹਿਰ ਹਾਂ ਇਹ ਵੀ ਲਾਗੇ ਲੱਗਦਾ ਸੀ। ਹਾਂ ਤੇ ਹਾਜੀਪੁਰ ਹਾਂ ਹੈ ਜੀ। ਤੇ ਇਦਾਂ ਪੈਰੋਵਾਲ ਹੈ ਪੈਰੋਵਾਲ ਸਾਧੋਵਾਲ ਵੀ ਸੀ, ਪੈਰੋਵਾਲ ਵੀ ਸੀ। ਤੇ ਇਹ ਜਿਹੜੇ ਬਣਦੇ ਨੇ ਪਿੰਡ ਇਹ ਇਦਾਂ ਯਾਦ ਹੈ ਵੀ ਉਦਾਂ ਕਰਕੇ ਹੁਣ ਦੂਰ ਤਾਂ ਉਦਾਂ ਗੁਜਰਪੁਰ ਦੂਆ ਇਹ ਨਾ ਲਾਗੇ ਲੱਗਦੇ ਸੀ ਕਿ ਜਾਂਦੇ ਜੀ ਪੈਦਲ ਸੀ ਲੋਕ ਕਹਿੰਦੇ। ਉਧਰ ਤਾਂ ਪੈਦਲ ਹੀ ਦੇਖ ਪਈ, ਕਿੱਥੇ ਫੁੱਟਬਾਲ ਸੀਗਾ ਕਿੱਥੇ ਬੇਗਵਾਲ ਸੀਗਾ, ਪੈਦਲ ਹੀ ਜਾਂਦੇ ਹੁੰਦੇ ਕਿ ਪੈਦਲ ਹੀ ਆਉਂਦੇ ਹੁੰਦੇ ਸੀ। ਤੇ ਕਾਲੀਆਂ ਦੇ ਜਾਂਦੇ ਹੁੰਦੇ ਸੀ ਨਾ। ਅੱਛਾ। ਤੇ ਸਾਰੇ ਸਾਡੇ ਪਿੰਡ ਤੇ ਸਕੂਲੇ ਸਕਾਲੇ ਵੀ ਜਾਂਦੇ ਹੁੰਦੇ ਸੀ ਕਿ ਨਹੀਂ? ਸਕੂਲ ਉੱਥੇ ਕਿੱਥੇ ਸੀਗਾ? ਸਾਡੇ ਪਿੰਡ ਸਕੂਲ ਸੀ। ਤੂੰ ਤਾਂ ਜਾਂਦਾ ਹੁੰਦਾ ਸਕੂਲੇ? ਨਹੀਂ ਮੈਂ ਛੋਟਾ ਸੀ ਗਏ। ਆ ਜਿਹੜਾ ਮੰਦਰੀ ਆਉਂਦਾ ਇੱਥੋਂ ਆ ਬੂਰੇ ਵਾਲਾ। ਆਹੋ 53 ਵਾਲਾ ਇਹ ਸਾਧੂਵਾਲ ਰਹਿੰਦਾ ਸੀ ਨਾ ਆਪਣੇ ਨਾਨਕੀ। ਇਹ ਯਾਰ ਮੈਂ ਸਕੂਲ ਦੇ ਉੱਥੇ ਵਾਕਫ ਸੀ। ਹਾਂ ਨਿੱਕੇ ਜਿੱਦਾਂ ਜਾਂਦੇ ਹੋਣੇ ਅਸੀਂ। ਠੀਕ। ਤੇ ਆਲੇ ਦੁਆਲੇ ਆਪਣਾ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਸਾਰੀ ਇੱਕੋ ਬਰਾਦਰੀ ਬੈਠੀ ਸੀ ਜਾਂ ਕੋਈ ਸਿੱਖ ਵੀ ਸੀਗੇ ਹਿੰਦੂ ਵੀ ਸੀਗੇ? ਸਾਡੇ ਨਹੀਂ ਬੈਗੋਵਾਲ ਚ? ਬੇਗਵਾਲ ਚ ਸਾਰੇ ਗੁਜਰੇ ਸੀਗੇ। ਹਾਂਜੀ। ਅੱਛਾ। ਉਦਾਂ ਸਿੱਖਾਂ ਨਾਲ ਲੈਣ ਦੇਣ ਤਾਂ ਹੋਣਾ ਹੀ ਆ? ਹਾਂ ਲੈਣ ਦੇਣ ਤਾਂ ਸੀਗਾ ਜੀ। ਹਾਂ। ਕਿੰਨੀ ਉਮਰ ਸੀ ਜਦੋਂ ਉੱਥੋਂ ਆਏ ਸੀ? ਮੇਰੀ ਹੋਣੀ ਹੈ 14-15 ਸਾਲ। 14-15 ਸਾਲ। ਠੀਕ। ਤੇ ਅਜਾੜੇ ਜਦੋਂ ਹੋਏ ਆ ਹਾਂਜੀ ਫਿਰ ਉੱਥੋਂ ਗੱਡਿਆਂ ਗੁੱਡਿਆਂ ਤੇ ਬਹਿ ਕੇ ਆਏ? ਨਹੀਂ ਜੀ ਹਾਂ ਤੁਰ ਕੇ ਹੀ ਆਏ ਆ ਫਿਰ ਤਾਂ। ਅੱਛਾ। ਹਾਂ ਜਿਹਨਾਂ ਕੋਲ ਗੱਡੇ ਸੀਗੇ ਗੱਡੇ ਵੀ ਆਪਣੇ ਆਂ ਤੇ ਬੈਠ ਕੇ ਆਏ ਆ, ਗੱਡੇ ਵੀ ਲਿਆਏ ਆ। ਅੱਛਾ। ਹਾਂਜੀ ਆਹ ਵੀ ਆਪਣਾ ਸਾਰਾ ਕੁਝ ਛੱਡ ਕੇ ਆਏ ਆ। ਹਾਂਜੀ। ਉੱਥੇ ਕਿਹੜਾ ਜਿੰਨਾ ਕੁ ਗੱਡਿਆਂ ਤੇ ਲੱਦ ਹੋਇਆ ਲੱਦ ਲਿਆ। ਗੱਡਿਆਂ ਤੇ ਵੀ ਕਿਹੜਾ ਘਰਾਂ ਦਾ ਸਮਾਨ ਕਿਤੇ ਥੋੜਾ ਹੁੰਦਾ। ਹਾਂ ਇਹ ਤਾਂ ਅੱਲਾ ਜਾਣਦਾ। ਤੇ ਫਿਰ ਤਾਇਆ ਉਹਦਾ ਰਾਹ ਦੇ ਵਿੱਚ ਮਤਲਬ ਆ ਜਿਹੜਾ ਕਤਲੇਆਮ ਹੋਇਆ ਇਹ ਤਾਂ ਫਿਰ ਨਜ਼ਰ ਆਇਆ ਕਿ ਬਚ ਬਚਾ ਕੇ ਆ ਗਏ ਸਾਈਡਾਂ ਤੋਂ? ਅਸੀਂ ਬਚ ਬਚਾ ਕੇ ਆ ਗਏ। ਅਸੀਂ ਬਚ ਬਚਾ ਕੇ। ਅੱਛਾ। ਅਸੀਂ ਖਾਨੇ ਵਾਲਾ ਆਏ ਨਾ ਉਹ ਪਤਾ ਨਹੀਂ ਕਿਹੜਾ ਫਲੋਰ ਸੀ ਕੀ ਸੀ ਉੱਥੇ। ਫਲੋਰ ਦਾ ਵੀ ਨਾ ਸਾਡੇ ਕੈਂਪ ਉੱਥੇ ਕੈਂਪ ਲੱਗਾ ਸਾਡਾ 20 ਦਿਨ ਰਿਹਾ। ਅੱਛਾ। ਕੈਂਪ ਸਾਡਾ ਪੁਰਖਾ ਬਰਾਮ ਗਏ ਨਹੀਂ ਫਲੋਰ ਕੈਂਪ ਸੀ। ਉੱਥੋਂ ਹੀ ਅਸੀਂ ਗੱਡੀ ਚੜੇ, ਉੱਥੋਂ ਹੀ ਗੱਡੀ ਲੱਗੀ ਆ। ਬਸ ਉਹ ਜਦੋਂ ਦੀਵਾਲੀ ਸੀ ਨਾ ਜਿੱਦਣ ਵਿਸਾਖੀ ਉਦੋਂ ਸਾਡੀ ਗੱਡੀ ਪਰ ਕਹਿੰਦੇ ਸੀ ਉਹ ਮਨਾਉਣੀ ਹੈ। ਇਹਨਾਂ ਮੈਨੂੰ ਪਤਾ ਯਾਰ ਡੋਗਰੇ ਆਲੇ ਦੁਆਲੇ ਫਿਰ ਦਿਹਾੜੀ ਪੂਰੀ ਗੱਡੀ ਰੁਕੀ ਰਹੀ। ਇਹਨੀ ਫਿਰ ਰੋਕੀਆਂ ਸ਼ੋਰਕੋਟ ਵਾਲੀ ਨਹਿਰ ਤੇ 2 ਗੱਡੀਆਂ। ਇੱਥੇ ਬਹੁਤ ਵੱਡ ਵਡਾਂਗਾ ਹੋਇਆ ਕੀਤਾ ਉਹਨੇ ਰੋਕੀਆਂ ਇਸ ਕਰਕੇ ਵੀ ਜਦ ਤੱਕ ਲਾਹੌਰ ਸਾਡੀ ਗੱਡੀ ਆ ਗਈ ਨਹੀਂ। ਕਿਹੜੀ ਗੱਡੀ ਪਰ ਪਬਲਿਕ ਥੋੜੀ ਸੀ। ਮੇਰਾ ਖਿਆਲ 100 ਤਾਂ ਡੱਬਾ ਹੋਣਾ ਉਹਦਾ ਗੱਡੀ ਦਾ ਭੈਣ ਤੋਂ ਘੱਟੋ ਘੱਟ। ਤੇ ਉੱਪਰੋਂ ਥੱਲਿਓਂ ਵਿੱਚੋਂ ਨਿਆਣੇ ਚੀਕਾਂ ਇਹ ਬਹੁਤ ਜਿਹੜੇ ਰਹਿ ਗਏ ਜਿਹੜੇ ਰਹਿ ਜਾਣਾ ਜਿਹੜੇ ਰਹਿ ਗਏ ਅਸੀਂ ਰਹਿ ਗਏ ਜਾਣਾ। ਮੁਸਲਮਾਨਾਂ ਦੇ 4-5 ਪਿੰਡ ਜਿਹੜੇ ਆ ਪੱਧਰ ਹੋਏ ਆ। ਇੱਕ ਕੁੱਲੇਵਾਲ ਹੋਇਆ ਪੱਧਰ। ਅੱਛਾ। ਕੁੱਲੇਵਾਲ ਦਾ ਸ਼ੋਰਕੋਟ ਬੈਠੇ ਆ। ਕੁੱਲੇਵਾਲ ਹੋਇਆ ਇੱਕ ਆ ਗੁਜਰਪੁਰ ਚੰਗੀ ਮਹਾਲੋਂ ਸਭ ਤੋਂ ਜ਼ਿਆਦਾ ਗੁਜਰਪੁਰ ਚ ਹੋਇਆ ਵਡਾਂਗਾ। ਉਹ ਗੁਜਰਪੁਰ ਮਹਾਲੋਂ ਦਾ ਕਹਿ ਸੀਗਾ ਨਾ। ਮਹਾਲੋਂ ਉੱਠ ਕੇ ਚਲ ਗਿਆ। ਸ਼ਹਾਦਤਾਂ ਸਭ ਤੋਂ ਜ਼ਿਆਦਾ ਗੁਜਰਪੁਰ ਦੀਆਂ ਹੋਈਆਂ। ਜ਼ਿਆਦਾ ਮੁਸਲਮਾਨ ਗੁਜਰਪੁਰ ਚ ਸੀਗੇ। ਉੱਥੇ ਸਿੱਖ ਘੱਟ ਸੀਗੇ। ਸਾਡੇ ਪਿੰਡ ਚ ਇੱਕ ਬੱਚਾ ਵੀ ਨਹੀਂ ਸੀ ਹਿੰਦੂ ਦਾ। ਇੱਕ ਬੱਚਾ ਵੀ ਇੰਨਾ ਵੱਡਾ ਪਿੰਡ ਸੀ ਨਾ। ਕੰਮੀ ਕਾਰੇ ਕਹਿੰਦੇ ਹੈਗੇ ਸੀਗੇ ਜਿਹੜਾ ਚਮਾਰ ਹੈਗੇ। ਸਾਡੇ ਕਾਲਿਆ ਇੰਨਾ ਮੈਨੂੰ ਪੱਕਾ ਯਾਦ ਹੈ ਗੱਲਾਂ ਕਰਦੇ ਸੀ ਵੀ ਸਾਡਾ ਪਿੰਡ ਜਦੋਂ ਉੱਠਿਆ ਨਾ ਉਹ ਕਹਿੰਦੇ ਸੀ ਵੀ ਸਾਡੇ ਪਿੰਡ ਕੋਈ ਸ਼ੈ ਕੋਈ ਨਹੀਂ ਸੀ। ਸਾਡੇ ਇੱਕ ਗੁਰਦਾਸ ਹੁੰਦਾ ਸੀ ਬਾਈ ਹੁਣ ਦੱਸਦੇ ਆ ਵੀ ਗੁਰਦਾਸ ਝੀਰ ਭਗਤ ਰਾਮ ਨੂੰ ਦੱਸਦੇ ਸੀ ਹਿੰਦੂ। ਉਹਨੇ ਜਿੱਦਣ ਆ ਕੇ ਇਤਲਾਹ ਦਿੱਤੀ ਵੀ ਹੁਣ ਉੱਠ ਖੜੋ ਹੁਣ ਨਹੀਂ ਭੇਜ ਜਾਂਦੀ ਉਹ ਆ ਕੇ ਭੇਜ ਦਿੰਦਾ ਸੀ। ਇਹਨੇ ਅੰਮ੍ਰਿਤਸਰ ਤੱਕ ਨਾ ਦੁਆ ਨਾ ਮਤਲਬ ਤਲਾਵਾਂ ਕਰਤੀਆਂ ਹਮਲਾ ਕਰਨ ਦੀਆਂ। ਰਾਤ ਨੂੰ ਉੱਠੇ ਕੁਛ ਜਾਵੜੇ ਅਸੀਂ ਵੀਰ ਸਾਡੇ ਉੱਥੇ ਇਹਨੇ ਰਾਤ ਨੂੰ ਐਲਾਨ ਕਰਤਾ ਵੀ ਇਹਨੇ ਸਿੱਖ ਹਿੰਦੂ ਬਣਨਾ
ਉਹ ਬਚੇਗਾ, ਦੂਆ ਪਰ ਹਮਲਾ ਕਰ ਦੇਣਾ ਸੀ। ਮਜ਼ਹਬ ਚੇਂਜ ਕਰਨ ਦਾ। ਹਾਂਜੀ, ਮਜ਼ਹਬ ਚੇਂਜ ਕਰਨ ਦਾ। ਅਸੀਂ ਫਿਰ ਬਿਰੋਂਪੁਰ ਚਲੇ ਗਏ, ਅਸੀਂ ਗੜ੍ਹ ਸ਼ੰਕਰ ਆ ਗਏ, ਉੱਥੇ ਕੁਆਟਰਾਂ 'ਚ ਸਰਕਾਰੂ ਕੁਆਟਰ ਸੀ ਉੱਥੇ ਵਿਹਲੇ, ਉੱਥੇ ਆ ਕੇ ਰਹੇ। ਉੱਥੋਂ ਉੱਠੇ ਤੇ ਫਿਰ ਫਲੋਰ ਆ ਗਏ। ਯਾਨੀ ਸਾਡੇ ਬੰਦੇ ਨੇ, ਸਾਡੇ ਇੱਕ ਪਿੰਡ ਦੇ ਘਰ ਨੇ, ਇੱਕ ਨੇ ਵੀ ਨਹੀਂ ਮੰਨਿਆ ਪਿਆ ਅਸੀਂ ਹਿੰਦੂ ਹੋਣਾ ਜਾਂ ਨਹੀਂ, ਹਰ ਚੀਜ਼ ਛੱਡਿਆ। ਜਦੋਂ ਗੜ੍ਹ ਸ਼ੰਕਰ ਆਏ, ਪਹਿਲਾਂ 4 ਦਿਨ ਰਹੇ, ਤੇ ਉੱਥੋਂ ਬਾਈ ਹੁਣੀ ਗਏ ਨਾ ਕੋਈ ਚੀਜ਼ ਜਿਹੜੀ ਨੱਪੀ ਹੋਈ ਸੀ, ਉਦੋਂ ਤਾਂ ਫਿਰ ਜਿਹੜੇ ਯਾਰ ਤੇ ਬੇਲੀ ਸੀ ਨਾ, ਜਿੱਦਾਂ ਕਹਿੰਦੇ ਹੁੰਦੇ ਭਗਵਾਨੇ ਹੋਣੀ, ਸਾਡਾ ਭਗਵਾਨਾ ਸੀ ਚਮਾਰ, ਤੇ ਬੇਈਮਾਨ ਹੋ ਗਿਆ। ਤੇ ਬੀਬੀ ਨੂਰੀ ਉਹਨਾਂ ਦੀ ਸ਼ਾਦੀਆਂ ਹੋ ਕੇ ਹਟੀਆਂ ਸੀ, ਤੇ ਉਹ ਸੀਗੇ ਕੱਪੜੇ ਕੀ ਲੈ ਗਿਆ ਚੱਕ ਕੇ। ਅੱਛਾ ਫੇਰ ਬਸ ਕੀ ਫੇਰ ਆ ਗਏ ਅਸੀਂ, ਫਲੋਰ ਆ ਗਿਆ, ਅਸੀਂ ਬਚ ਗਏ। ਫਲੋਰ ਆ ਗਏ ਅਸੀਂ, ਜਿੱਦਾਂ ਤੇਰੇ ਆ ਵਰਗਾ ਮੁੰਡਾ ਇੰਨੇ ਕੁ ਸੀ, ਮਤਲਬ ਇਹਨਾਂ ਨੇ ਅਸੀਂ 3 4 5 ਨਿਆਣੇ ਉਹ ਫਲੋਰ ਨਾਲ ਸੜਕਾਂ ਖੁੱਲੀਆਂ। ਅਸੀਂ ਰੋਣ ਲੱਗ ਪਏ, ਅਸੀਂ ਦਾਣੇ ਚੱਬਣੇ ਆ ਛਲੀਆਂ ਨੇ। ਅਸੀਂ ਚਲੇ ਗਏ ਇੱਕ ਸਿੱਖਾਂ ਦੇ ਪਿੰਡ ਦਾ ਨਾਲ ਹੀ ਸੀਗਾ, ਜਾਂ ਗਏ ਤੇ ਗੱਭੇ ਬਾਹਰੋਂ ਮੋਹਰੇ ਸਿੱਖ ਆਉਣ ਤੁਰੇ, ਜਾਂ ਤੁਰੇ ਆਉਣ ਤੇ ਸਿੱਖ ਤਾਂ ਡਰ ਕੇ ਨਾ ਅਸੀਂ ਭੱਜ ਕੇ ਮੋੜੇ ਆ ਕੇ ਕੈਂਪ 'ਚ ਵੜ ਗਏ। ਫਿਰ ਆ ਗਏ, ਫਿਰ ਗਏ। ਫਿਰ ਸਾਨੂੰ ਪੱਕਾ, ਮੈਨੂੰ ਇਹ ਜ਼ਹਿਨ 'ਚ ਹੈ ਮੇਰੇ 'ਚ ਉਦੋਂ ਦਾ ਇਮਾਨਦਾਰੀ ਦਾ, ਇੱਕ ਸਿੱਖਣੀ ਸਾਨੂੰ ਲਗਾਈ ਚਵਾੜੇ ਪਰ ਲਿਜਾ ਕੇ। ਹੁਣ ਸਾਨੂੰ ਉਹ ਜਿਹੜੇ ਗੁੱਲਰ ਹੁੰਦੇ ਨਾ, ਮਤਲਬ ਛੋਟੀ ਛਲੀਆਂ, ਪੂੜੀਆਂ ਨਹੀਂ ਛਲੀਆਂ ਸੀ, ਦੁੱਧ ਦੇ ਗੁੱਲਰ ਵੀ ਜਾਏ, ਉਹ ਸਾਨੂੰ ਜੋਕ ਕੇ ਦਿੱਤੇ ਤਖੜੀ ਨਾਲ। ਅਸੀਂ ਉਹ ਫਿਰ ਪਾਕਿਸਤਾਨ ਆ ਕੇ ਚੱਬੇ, ਦਾਣੇ ਪੁੱਜ ਗਏ ਤੇ ਰਾਤ ਨੂੰ ਗੱਡੀ ਲੱਗ ਗਈ। ਭੁੰਨ ਲੈਣਾ ਭੁੰਨ। ਅੱਛਾ ਨਹੀਂ, ਵਿੱਚ ਨੇਕਦਿਲ ਬੰਦੇ ਵੀ ਹੈਗੇ ਸੀ ਸਾਰਿਆਂ ਦਾ। ਉਹ ਸ਼ਰਾਰਤੀ ਬੰਦੇ ਜਿਹੜੇ ਹਿੰਦੂਆਂ ਨੇ ਬਹੁਤੀ ਸ਼ਰਾਰਤ ਕੀਤੀ ਸੀਗੀ, ਉਹਨਾਂ ਨੇ ਉਭਾਰ ਕੇ ਜਿਹੜਾ ਨਾ ਹਮਲਿਆਂ ਦੀ ਸਾਰਾ ਕੁਝ ਤਿਆਰ ਕੀਤਾ ਸੀ। ਵੀ ਸੀਗੇ ਵਿੱਚ ਮਾਰਦੇ ਸੀਗੇ। ਮਤਲਬ ਕਤਲੋਗਾਰ ਪਹਿਲਾਂ ਇੱਥੇ ਮੁਸਲਮਾਨਾਂ ਨੇ ਸਿੱਖਾਂ ਦੀ ਬਹੁਤ ਕੀਤੀ। ਮੁਸਲਮਾਨਾਂ ਨੇ ਸ਼ੁਰੂ ਕੀਤਾ ਸੀ ਕੰਮ। ਸ਼ੁਰੂ ਕੰਮ ਇਹ ਨਹੀਂ ਕੀਤਾ ਸੀ। ਹਾਂ, ਉਹ ਲੋਕ ਜਿਹੜੇ ਹਿੰਦੂ ਲੋਕ ਤਾਂ ਡਰਦੇ ਬਹੁਤ ਸੀ, ਜਿੱਦਾਂ ਹੁਣ ਮਤਲਬ ਹੁਣ ਹਿੰਦੂ ਲੋਕ ਡਰਦੇ ਨਾ ਮੌਤ ਤੋਂ, ਉਹ ਡਰਦੇ ਬਹੁਤ ਸੀ ਮੌਤ ਤੋਂ। ਜਿਹੜੇ ਸਿੱਖ ਸੀ ਨਾ, ਇਹ ਭੈਣ ਚੋਂ ਕਠਮਦਿਲ ਸੀ। ਇਹ ਸ਼ਰਾਬਾਂ ਪੀ ਕੇ ਨਾ, ਫਿਰ ਦੂਰ ਤੱਕ ਨਾਲੇ ਪਤਾ ਕਰ ਹਮਲਾ ਕਰਨਾ, ਫਿਰ ਹਮਲੇ ਦੇ ਮੂਹਰੇ ਕਿਆ ਰੁਕਾਵਟ ਹੈ। ਤੇ ਯਾਰ ਇੰਨਾ ਦੇਖਿਆ, ਉਹ ਜਿਹੜੇ ਸੀ ਨਾ ਸਾਡੇ, ਉਹ ਡੋਗਰੇ ਸਾਦੇ ਉਹਨਾਂ ਨੂੰ, ਉਹਨਾਂ ਦੇ ਜਿਹੜੇ ਸਿਰ ਪਰ ਨਾ ਉਹਦੇ ਕੋਲ ਗੋਲੀ ਨਹੀਂ ਸੀ ਅਸਰ ਕਰਦੀ। ਯਕੀਨ ਕਰ, ਏਦਾਂ ਗੱਡੀ ਦੇ ਦੁਆਲੇ ਗੱਡੀ ਰੁਕੀ ਉਹ ਨਾ, ਏਦਾਂ ਭੱਜੇ ਫਿਰਨ, ਇੱਧਰ ਨੂੰ ਬੜੀ ਆਵਾਜ਼। ਨੰਬਰ ਯਾਰ, ਮੈਨੂੰ ਐਮਰਜੈਂਸੀ ਆ। ਅੱਛਾ।